ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਦੇਵਾਨਾ ਫਰੈਜ਼ਨੋ, ਬਲਰਾਜ ਕੌਰ ਸਹੋਤਾ ਸਲਮਾ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਅਤੇ ਹੁਣ ਚੱਲਦੇ ਹਾਂ ਕੁਛ ਕੁ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਗੱਲ ਕਰਦੇ ਹਾਂ, ਕਾਨੂੰਨ ਬੜੇ ਪਾਸ ਹੋ ਰਹੇ ਆ। ਜਿਹੜੀ ਹੁਣ ਇੰਡੀਆ ਦੀ ਗੌਰਮੈਂਟ ਆ ਪੂਰੀ ਪਾਵਰ ਦੇ ਵਿੱਚ ਹੈਗੀ ਆ, ਅੱਤਵਾਦ ਸੰਬੰਧੀ ਇੱਕ ਕਾਨੂੰਨ ਪਾਸ ਕੀਤਾ। ਬਿਲਕੁਲ ਜੀ, ਬੇਸ਼ੱਕ ਤੇ ਵਿਰੋਧ ਤਾਂ ਕੀਤਾ ਗਿਆ, ਪਰ ਜਿਹੜੀ ਮੁਸ਼ਕਲ ਹੈ ਨਾ ਜੀ, ਸਭ ਤੋਂ ਵੱਡੀ ਉਹੀ ਆ ਕਿ ਵਿਰੋਧੀ ਧਿਰ ਜਿਹੜੀ ਆ ਉਹ ਸਟਰੋਂਗ ਨਹੀਂ ਆ। ਫਿਰ ਤਾਂ ਕੁਛ ਵੀ ਜਿਹੜਾ ਜੀ ਉਹ ਹੋ ਸਕਦਾ ਹੈ। ਇਹ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਦੇ ਵਾਸਤੇ ਸੋਧ ਬਿੱਲ 2019 ਨੂੰ ਪਾਸ ਕੀਤਾ ਗਿਆ, 287 ਇਹਦੇ ਹੱਕ ਦੇ ਵਿੱਚ, ਤੇ ਵਿਰੋਧ ਸਿਰਫ 8 ਵੋਟਾਂ ਪਈਆਂ ਜੀ। ਜਿਹੜੇ ਗ੍ਰਹਿ ਮੰਤਰੀ ਨੇ ਇਹ ਗੱਲ ਕਹੀ ਕਿ ਸੁਰੱਖਿਆ ਏਜੰਸੀਆਂ ਨੂੰ ਅੱਤਵਾਦੀਆਂ ਤੋਂ ਇੱਕ ਸਟੈਪ ਅੱਗੇ ਰੱਖਣ ਦੇ ਵਾਸਤੇ ਇਹ ਜ਼ਰੂਰੀ ਆ ਜਿਹੜੀਆਂ ਜੀ ਉਹ ਸੋਧਾਂ। ਹਾਲਾਂਕਿ ਗ੍ਰਹਿ ਮੰਤਰੀ ਹੋਰਾਂ ਨੇ ਵੀ ਕਿਹਾ ਕਿ ਕਿਸੇ ਵੀ ਕੀਮਤ ਦੇ ਉੱਤੇ ਇਹ ਕਾਨੂੰਨਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ, ਔਰ ਇਹਦਾ ਮਕਸਦ ਦਹਿਸ਼ਤਗਰਦੀ ਨੂੰ ਜੜੋਂ ਪੁੱਟਣਾ ਹੋਣਾ ਜਿਹੜਾ ਜੀ ਉਹ ਚਾਹੀਦਾ ਹੈ। ਜ਼ਬਾਨੀ ਤੌਰ ਦੇ ਉੱਤੇ ਇਹ ਜਿਹੜਾ ਜੀ ਉਹ ਪਾਸ ਕੀਤਾ ਗਿਆ। ਇਹਦੇ ਵਿੱਚ ਇੱਕ ਜਿਹੜੀ ਅਹਿਮ ਸਭ ਤੋਂ ਕਲੌਜ਼ ਆਏਗੀ ਨਾ ਜੀ, ਉਹ ਇਹ ਆ ਕਿ ਪਹਿਲਾਂ ਜਿਵੇਂ ਕੋਈ ਜਥੇਬੰਦੀ ਜਿਹੜੀ ਆ ਉਹ ਅੱਤਵਾਦ ਜਥੇਬੰਦੀ ਗਰਦਾਨੀ ਜਾਂਦੀ ਸੀ ਕਿ ਇਹ ਜਥੇਬੰਦੀ ਫਲਾਣ ਜਿਹੜੀ ਆ ਉਹ ਟੈਰੋਰਿਸਟ ਆਰਗੇਨਾਈਜੇਸ਼ਨ ਆ। ਹੁਣ ਕੋਈ ਇੰਡੀਵਿਜੂਅਲ ਵਿਅਕਤੀ ਵੀ ਜਿਹੜਾ ਜੀ ਉਹ ਅੱਤਵਾਦੀ ਗਰਦਾਨਿਆ ਜਾ ਸਕੂਗਾ। ਉਹਦੇ ਵਾਸਤੇ ਇਹ ਜ਼ਰੂਰੀ ਨਹੀਂ ਰਹਿ ਗਿਆ ਕਿ ਉਹ ਕਿਸੇ ਜਥੇਬੰਦੀ ਦੇ ਨਾਲ ਜੁੜਿਆ ਹੋਇਆ ਹੋਵੇ, ਭਾਵ ਕਿ ਉਹ ਇੰਡੀਵਿਜੂਅਲ ਕਹਿ ਦੇਣਗੇ ਜੀ ਕਿ ਇਹ ਜਿਹੜਾ ਜੀ ਉਹ ਅੱਤਵਾਦੀ ਆ। ਪਹਿਲਾਂ ਉਹਨੂੰ ਪ੍ਰੂਵ ਕਰਨਾ ਪੈਂਦਾ ਸੀ ਕਿ ਕਿਸ ਜਥੇਬੰਦੀ ਦੇ ਨਾਲ ਇਹ ਜੁੜਿਆ ਹੋਇਆ। ਇਹਦੇ ਵਿੱਚ ਕਾਂਗਰਸ ਸੰਸਦ ਮੈਂਬਰ ਜਿਹੜਾ ਕਾਰਤੀ ਚਿਦੰਬਰਮ ਸੀ, ਉਹਨੇ ਇਹ ਗੱਲ ਜ਼ਰੂਰ ਉਠਾਈ ਕਿ ਸਰਕਾਰ ਦੇਸ਼ ਦੇ ਸੰਘੀ ਢਾਂਚੇ ਤੇ ਵਿਅਕਤੀਗਤ ਆਜ਼ਾਦੀ ਨੂੰ ਖਤਰੇ ਦੇ ਵਿੱਚ ਜਿਹੜਾ ਜੀ ਉਹ ਪਾ ਰਹੀ ਹੈ। ਕਾਂਗਰਸ ਨੇ ਚਿੰਤਾ ਜਤਾਈ ਕਿ ਇਹਨਾਂ ਸੋਧਾਂ ਦੀ ਦੁਰਵਰਤੋਂ ਜਿਹੜੀ ਜੀ ਉਹ ਸਰਕਾਰਾਂ ਕਰ ਸਕਦੀਆਂ ਨੇ। ਇਸ ਤਰ੍ਹਾਂ ਦੀ ਗੱਲ ਜਿਹੜੀ ਜੀ ਇਹਦੇ ਵਿੱਚ ਕੀਤੀ ਗਈ। ਪਰ ਜਿਹੜਾ ਸੀਗਾ ਜੀ ਇਹ ਸੋਧ ਬਿੱਲ ਪਾਸ ਹੋ ਜਾਣਾ ਸੀਗਾ। 287 ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ, 8 ਵੋਟਾਂ ਸਿਰਫ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਇਹਦੇ ਵਿੱਚ ਸਿਰਫ ਪਈਆਂ। ਵੋਟਿੰਗ ਤੋਂ ਪਹਿਲਾਂ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਨੇ ਇਸ ਕਾਰਵਾਈ ਦਾ ਬਾਈਕਾਟ ਕੀਤਾ। ਇਹ ਵੀ ਗ੍ਰਹਿ ਮੰਤਰੀ ਨੇ ਕਹਿਤਾ ਕਿ ਕਾਂਗਰਸ ਵੋਟ ਬੈਂਕ ਦੀ ਸਿਆਸਤ ਜਿਹੜੀ ਹੈ ਜੀ ਉਹ ਕਰ ਰਹੀ ਹੈ, ਜਿਹਦੇ ਕਰਕੇ ਉਹ ਇਸ ਬਿੱਲ ਦਾ ਵਿਰੋਧ ਕਰ ਰਹੀ ਹੈ। ਅਜੇ ਇਹ ਰਾਜ ਸਭਾ ਦੇ ਵਿੱਚ ਜਿਹੜਾ ਜੀ ਉਹ ਜਾਊਗਾ ਬਿੱਲ, ਪਰ ਜਿਹੜੀਆਂ ਇਹਦੇ ਵਿੱਚ ਕੁਝ ਕਲੌਜ਼ ਨੇ ਉਹ ਬੜੀਆਂ ਖਤਰਨਾਕ, ਉਹਨਾਂ ਦਾ ਕੀ ਇੰਪੈਕਟ ਪਊਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਜਿਹੜੇ ਪੋਟਾ ਵਰਗੇ ਕਾਨੂੰਨ ਸਨ ਉਹਨਾਂ ਤੋਂ ਵੀ ਇਹ ਸਖਤ ਜਿਹੜਾ ਜੀ ਉਹ ਕਿਹਾ ਜਾ ਰਿਹਾ, ਜਿਹੜਾ ਇਹ ਨਵਾਂ ਸੋਧ ਬਿੱਲ ਪਾਸ ਕੀਤਾ ਗਿਆ। ਜੀ ਜ਼ਰੂਰ ਨਜਾਇਜ਼ ਫਸਣਗੇ। ਤਾਂ ਨਜਾਇਜ਼ ਫਸੇ ਹੋਏ ਜੱਗੀ ਜੌਲ ਦੀ ਜੇ ਗੱਲ ਕਰੀਏ ਤੇ ਇੱਕ ਅਹਿਮ ਕੇਸ ਸੀਗਾ ਜਿਸ ਦੇ ਵਿੱਚ ਉਹ ਤੇ ਉਹਦੇ ਸਾਥੀ ਬਰੀ ਹੋਏ। ਐਕਚੁਅਲੀ ਜੀ ਜਿਹੜਾ ਜੱਗੀ ਜੌਲ ਵਾਲਾ ਮਾਮਲਾ ਇਹ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਵਿਦੇਸ਼ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ। ਜੱਗੀ ਜੌਲ ਜਿਹੜਾ ਉਹ ਕਿਉਂਕਿ ਮੂਲ ਰੂਪ ਦੇ ਵਿੱਚ ਬ੍ਰਿਟਨ ਦਾ ਰਹਿਣ ਵਾਲਾ, ਔਰ ਇਹਨੂੰ ਤੇ ਇਹਦੇ ਸਾਥੀਆਂ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ 21 ਮਈ 17 ਨੂੰ ਗ੍ਰਿਫਤਾਰ ਕੀਤਾ ਸੀਗਾ। ਉਹਦੇ ਉੱਤੇ ਤੇ ਉਹਦੇ ਸਾਥੀਆਂ ਦੇ ਉੱਤੇ ਕਈ ਕੇਸ ਆ, ਔਰ ਅਹਿਮ ਕੇਸ ਇਹ ਸੀਗਾ ਕਿ ਇਹ ਇੱਥੇ ਆ ਕੇ ਅੱਤਵਾਦੀ ਜਥੇਬੰਦੀਆਂ ਨੂੰ ਫੰਡ ਜਿਹੜੇ ਆ ਜੀ ਉਹ ਮੁਹੱਈਆ ਕਰਵਾਉਂਦੇ ਆ। ਜੱਗੀ ਜੌਲ ਇੱਥੇ ਵਿਆਹ ਕਰਵਾਉਣ ਉਸ ਟਾਈਮ ਜਿਹੜਾ ਆਇਆ ਹੋਇਆ ਸੀਗਾ। ਉਸ ਤੋਂ ਬਾਅਦ ਜਦੋਂ ਇਹ ਅਰੈਸਟ ਹੋਈ ਆ, ਉਸ ਤੋਂ ਬਾਅਦ ਜੇ ਤੁਹਾਨੂੰ ਯਾਦ ਹੋਵੇ ਤੇ ਬੜੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਸੀਗੀਆਂ। ਇਹ ਗੱਲ ਕਹੀ ਗਈ ਸੀ ਕਿ ਬਹੁਤ ਵੱਡਾ ਇੱਕ ਉਹਨਾਂ ਨੇ ਗਰੋਹ ਜਿਹੜਾ ਜੀ ਉਹ ਫੜ ਲਿਆ। ਇਹਦੇ 'ਚ ਜਗਤਾਰ ਸਿੰਘ ਉਰਫ ਜੱਗੀ ਜੌਲ, ਜਗਜੀਤ ਸਿੰਘ, ਦਲਜੀਤ ਸਿੰਘ ਜੰਮੂ ਦਾ ਰਹਿਣ ਵਾਲਾ, ਗੁਰਪ੍ਰੀਤ ਸਿੰਘ ਕੋਟਕਪੂਰੇ ਦਾ, ਤਰਲੋਕ ਸਿੰਘ ਕੈਨੇਡਾ ਦਾ ਰਹਿਣ ਵਾਲਾ ਸੀਗਾ ਜੀ। ਇਹਨਾਂ ਦੇ ਉੱਤੇ
ਅਸਲਾ ਐਕਟ, ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਤਹਿਤ ਜਿਹੜਾ ਜੀ ਉਹ ਮਾਮਲਾ ਦਰਜ ਕੀਤਾ ਗਿਆ ਸੀਗਾ। ਜੁਲਾਈ 18 ਦੇ ਵਿੱਚ ਪੁਲਿਸ ਨੇ ਇਹਦਾ ਚਲਾਨ ਜਿਹੜਾ ਜੀ ਉਹ ਪੇਸ਼ ਕੀਤਾ। ਇਹ ਕਿਹਾ ਕਿ ਇਹ ਸਾਰੇ ਰਲ ਕੇ ਇੱਥੇ ਪੰਜਾਬ ਦੇ ਵਿੱਚ ਅੱਤਵਾਦ ਉਭਾਰਨ ਦੇ ਯਤਨਾਂ ਦੇ ਵਿੱਚ ਨੇ। ਇੱਥੇ ਇਹ ਪੈਸੇ ਲੈ ਕੇ ਆਏ ਨੇ, ਇਹਨਾਂ ਦੇ ਖਾਤਿਆਂ ਦੇ ਵਿੱਚ ਵਿਦੇਸ਼ਾਂ ਤੋਂ ਲੱਖਾਂ ਰੁਪਈਆ ਜਮ੍ਹਾਂ ਹੋਇਆ ਸੀਗਾ, ਉਹ ਇਹਨਾਂ ਨੇ ਇੱਥੇ ਲਿਆ ਕੇ ਜਿਹੜਾ ਜੀ ਉਹ ਦਿੱਤਾ। ਇਹ ਸਾਰੇ ਜਿਹੜੇ ਦੋਸ਼ ਸੀਗੇ ਨਾ ਚਲਾਨ ਦੇ ਵਿੱਚ ਲਾਏ ਗਏ ਸੀ। ਹੁਣ ਇਹ ਹਾਲਾਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਦੇ ਉੱਤੇ ਕੇਸ ਹੋਰ ਵੀ ਨੇ ਜੀ 4 ਦੇ ਕਰੀਬ, ਪਰ ਇਹ ਸਭ ਤੋਂ ਅਹਿਮ ਕੇਸ ਸੀਗਾ ਕਿਉਂਕਿ ਇਹਦੇ ਤਹਿਤ ਜਿਹੜਾ ਦਹਿਸ਼ਤਗਰਦੀ ਰੋਕੂ ਐਕਟ ਹੈ ਉਹਦੇ ਵਿੱਚ ਇਹ ਆ ਜਾਂਦਾ ਜੀ ਕਿ ਤੁਸੀਂ ਕਿਸੇ ਜਿਹੜੀ ਪਾਬੰਦੀਸ਼ੁਦਾ ਕੋਈ ਜਥੇਬੰਦੀ ਆ ਉਹਨੂੰ ਫੰਡਸ ਮੁਹੱਈਆ ਕਰਵਾਉਂਦੇ ਹੋ। ਇਹਦੇ ਵਿੱਚ ਫਰੀਦਕੋਟ ਦੀ ਅਦਾਲਤ ਨੇ ਜੱਗੀ ਜੌੜ ਤੇ ਉਹਦੇ 4 ਸਾਥੀਆਂ ਨੂੰ ਬਿਲਕੁਲ ਬਰੀ ਕਰ ਦਿੱਤਾ ਔਰ ਇਹ ਗੱਲ ਕਹੀ ਆ ਕਿ ਕੇਸ ਦੀ ਸਮੁੱਚੀ ਪੜਤਾਲ ਨੁਕਸਦਾਰ ਤੇ ਗੈਰ ਕਾਨੂੰਨੀ ਆ, ਜਿਹਦੇ ਕਰਕੇ ਇਹਨਾਂ ਨੂੰ ਬਰੀ ਜਿਹੜਾ ਦੀ ਉਹ ਕੀਤਾ ਗਿਆ। ਇੱਕ ਵੱਡੀ ਰਾਹਤ ਹੈ ਇਹਨਾਂ ਦੇ ਵਾਸਤੇ। ਪੰਜਾਬ ਪੁਲਿਸ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਜਿਹੜਾ ਸੀਗਾ ਜੀ ਉਹਦੀ ਜਾਂਚ ਨੂੰ ਇਹ ਬਹੁਤ ਵੱਡਾ ਝਟਕਾ ਜਿਹੜਾ ਉਹ ਲੱਗਿਆ। ਤੇ ਜਦੋਂ ਮੈਂ ਦੱਸਿਆ ਕਿ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਦੋਂ ਮੈਨੂੰ ਯਾਦ ਕਿ ਡੀਜੀਪੀ ਸਾਹਿਬ ਨੇ ਆਪ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਗੱਲ ਕਹੀ ਸੀ ਕਿ ਅਸੀਂ ਐਡਾ ਵੱਡਾ ਇੱਕ ਗਰੋਹ ਫੜ ਲਿਆ ਕਿ ਬਸ ਬਚਾ ਲਿਆ ਸਾਡੀ ਪੰਜਾਬ ਨੂੰ, ਨਹੀਂ ਤਾਂ ਅਦਰਵਾਈਜ਼ ਇਹਨਾਂ ਨੇ ਉਡਾ ਦੇਣਾ ਸੀਗਾ ਜਿਹੜਾ ਜੀ ਉਹ ਸਾਰਾ ਕੁਝ। ਸਵਾਲ ਵੱਡਾ ਜਿਹੜਾ ਜੀ ਉਹ ਖੜਾ ਰਹੂਗਾ। ਹਾਲਾਂਕਿ ਅਜੇ ਜੱਗੀ ਜੌਲ ਤੇ ਉਹਨਾਂ ਦੇ ਸਾਥੀ ਬਾਕੀ ਕੇਸਾਂ ਦਾ ਕੀ ਬਣਦਾ, ਜਿਹੋ ਜਿਹਾ ਇਹ ਬਣਿਆ ਜੀ ਇਹੋ ਜਿਹਾ ਕੁਛ ਹੀ ਬਹੁਤਾ ਇਹ ਬਣਦਾ। ਪਰ ਇਉਂ ਜਿਹੜਾ ਜੀ ਉਹ ਦੋਸ਼ ਲਾ ਕੇ ਤੇਜ਼ੀ ਦੇ ਨਾਲ ਜਿਹੜਾ ਜੀ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ, ਜਿਹੜਾ ਹੁਣ ਸਾਬਤ ਹੋ ਗਿਆ ਕਿ ਉਹ ਕਿਤੇ ਠਹਿਰਦਾ ਹੀ ਨਹੀਂ ਸੀਗਾ, ਜਿਹਦੇ ਕਰਕੇ ਇਹ ਸਾਰੇ ਦੇ ਸਾਰੇ ਜਿਹੜਾ ਜੀ ਉਹ ਬਰੀ ਹੋਏ ਆ। ਔਰ ਇਸੇ ਤਰ੍ਹਾਂ ਦੇ ਫੈਸਲੇ ਜਿਹੜੇ ਉਹਨਾਂ ਦੇ ਬਾਕੀ ਕੇਸਾਂ ਦੇ ਵਿੱਚ ਵੀ ਆਉਣ ਦੀ ਉਮੀਦ ਆ। ਸਵਾਲੀਆ ਚਿੰਨ੍ਹ ਤਾਂ ਜਿਹੜਾ ਜੀ ਸਭ ਤੋਂ ਵੱਡਾ ਇਹੀ ਖੜਾ ਰਹੂਗਾ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਦੇ ਜ਼ਿੰਦਗੀ ਦੇ ਕੁਝ ਬਿਹਤਰੀਨ ਸਾਲ ਜਿਹੜੇ ਆ ਜੀ ਜੇਲ੍ਹਾਂ ਦੇ ਵਿੱਚ ਔਰ ਉਹਦੇ ਪਰਿਵਾਰਾਂ ਦੇ ਜਿਹੜੇ ਧੱਕੇ ਨੇ ਉਹਨਾਂ ਦਾ ਜਵਾਬ ਕੌਣ ਦਊਗਾ? ਬਿਲਕੁਲ ਜੀ, ਉਹਨਾਂ ਨੂੰ ਕੀ ਇਸ ਚੀਜ਼ ਦੇ ਨਾਲ। ਤੇ ਅੱਗੇ 2 ਬੱਚੇ ਗੁੰਮ ਹੋ ਗਏ ਸੀਗੇ, ਕੁਛ ਕੁ ਦਿਨ ਹੋਏ ਆ, ਤੇ ਕੀ ਉਹਨਾਂ ਦੀ ਕੋਈ ਉਗ ਸੁਗ ਨਿਕਲੀ? ਨਹੀਂ ਨਿਕਲ ਪਾ ਰਹੀ ਜੀ। ਇਹ ਮੁੱਖ ਮੰਤਰੀ ਦਾ ਜਿਹੜਾ ਜੀ ਸਾਬਕਾ ਸ਼ਹਿਰ ਦੇ ਨਾਲ ਲੱਗਵਾ ਜੀ, ਸਾਬਕਾ ਮੈਂ ਇਸ ਕਰਕੇ ਕਹਿੰਦਾ ਕਿ ਅੱਜ ਕੱਲ੍ਹ ਇੱਥੇ ਆਉਂਦੇ ਨੀਗੇ। ਪਟਿਆਲੇ ਰਾਜਪੁਰਾ ਰੋਡ ਦੇ ਉੱਤੇ ਸਥਿਤ ਹੈ ਇੱਕ ਪਿੰਡ ਖੇੜੀ ਗੰਡਿਆਂ। ਇੱਥੋਂ ਇਹ ਬੜੇ ਭੇਦ ਭਰੇ ਹਾਲਾਤ ਦੇ ਵਿੱਚ ਬੱਚੇ ਗੁੰਮ ਹੋ ਗਏ ਸੀਗੇ ਔਰ ਅੱਜ ਚੌਥਾ ਦਿਨ ਤਕਰੀਬਨ ਜਿਹੜਾ ਜੀ ਉਹ ਚੱਲ ਪਿਆ। ਪੁਲਿਸ ਜਿਹੜੀ ਹੈ ਜੀ ਉਹ ਨਾਕਾਮ ਰਹੀ ਆ ਅਜੇ ਵੀ ਇਹ ਬੱਚੇ ਲੱਭਣ ਤੋਂ। ਪਿੰਡ ਵਾਲਿਆਂ ਨੇ ਕੀ ਕੀਤਾ ਜੀ, ਜਿਹੜਾ ਪਟਿਆਲਾ ਰਾਜਪੁਰਾ ਹਾਈਵੇ ਆ ਇਹਦੇ ਉੱਤੇ ਜਾਮ ਲਾਤਾ। 2 ਦਿਨ ਇਹ ਹਾਈਵੇ ਜਾਮ ਰਿਹਾ। 2 ਦਿਨ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਇਹ ਰੁੱਝਿਆ ਹੋਇਆ ਹਾਈਵੇ ਆ, ਕਿਉਂਕਿ ਇਹ ਜ਼ੀਰਕਪੁਰ ਤੋਂ ਬਠਿੰਡੇ ਨੂੰ ਜਿਹੜਾ ਜੀ ਉਹ ਜੋੜਦਾ ਹਾਈਵੇ। ਔਰ ਕਿਸੇ ਟਾਈਮ ਵੀ ਤੁਸੀਂ ਚਲੇ ਜਾਓ ਇਹਦੇ ਉੱਤੇ ਜਿਹੜੇ ਜੀ ਤੁਹਾਨੂੰ ਵੱਡੀ ਗਿਣਤੀ 'ਚ ਵਹੀਕਲ ਨਜ਼ਰ ਆਉਂਦੇ ਆ। ਇਹਦੇ ਉੱਤੇ ਲੱਗਿਆ ਹੋਇਆ ਜਿਹੜਾ ਜਾਮ ਸੀਗਾ ਜੀ ਉਹਨੇ ਚੁਫੇਰੇ ਤੋਂ ਜਿਹੜਾ ਸੀ ਟ੍ਰੈਫਿਕ ਉਹਨੂੰ ਤਹਿਸ ਨਹਿਸ ਕਰਕੇ ਰੱਖਤਾ ਜੀ। ਕੋਈ ਕਿਸੇ ਪਾਸੇ ਦੀ ਆ ਰਿਹਾ, ਕੋਈ ਕਿਸੇ ਪਾਸੇ ਦੀ ਜਿਹੜੀ ਲੰਘਣ ਦੀ ਕੋਸ਼ਿਸ਼ ਦੇ ਵਿੱਚ ਆ। ਇਹ ਪਿੰਡ ਵਾਲੇ ਕਹਿੰਦੇ ਸਨ ਕਿ ਜਿੰਨੀ ਦੇਰ ਤੱਕ ਪੁਲਿਸ ਇਹਨਾਂ ਬੱਚਿਆਂ ਦਾ ਥਹੁ ਪਤਾ ਨਹੀਂ ਲਾਉਂਦੀ ਅਸੀਂ ਜਾਮ ਨਹੀਂ ਚੁੱਕਾਂਗੇ। ਜਾਮ ਤਾਂ ਰਾਤ ਜਿਹੜਾ ਜੀ ਚੁਕਵਾ ਲਿਆ ਕਿਉਂਕਿ ਪੁਲਿਸ ਨੇ ਲਿਖਤੀ ਤੌਰ ਦੇ ਉੱਤੇ ਦਿੱਤਾ ਆ ਕਿ 2 ਦਿਨ ਸਾਨੂੰ ਸਮਾਂ ਦਿਓ, 2 ਦਿਨਾਂ ਦੇ ਵਿੱਚ ਅਸੀਂ ਇਹ ਬੱਚੇ ਜਿਹੜੇ ਜੀ ਉਹ ਲੱਭਾਂਗੇ। ਪਟਿਆਲਾ ਪੁਲਿਸ ਦੇ ਵਾਸਤੇ ਇਹ ਮਾਮਲਾ ਵਕਾਰ ਦਾ ਸਵਾਲ ਜਿਹੜਾ ਜੀ ਉਹ ਬਣਿਆ ਹੋਇਆ। ਇਹ ਕਿਹਾ ਗਿਆ ਕਿ ਟਰੈਕ ਦੀ ਮਿਸਿੰਗ ਚਾਈਲਡ ਸਿਸਟਮ ਦੇ ਉੱਤੇ ਵੀ ਇਹਦੀ ਜਾਣਕਾਰੀ ਸਾਂਝੀ ਕੀਤੀ ਗਈ ਆ। ਪੂਰੇ ਦੇਸ਼ ਦੀ ਪੁਲਿਸ ਨੂੰ ਅਲਰਟ ਜਿਹੜਾ ਜੀ ਉਹ ਕੀਤਾ ਗਿਆ ਆ। ਜਿਹੜੀਆਂ CCTV ਚੈੱਕ ਕਰ ਰਹੀਆਂ ਨੇ, ਮੋਬਾਈਲ ਫੋਨ ਦੀਆਂ ਲੋਕੇਸ਼ਨ ਜਿਹੜੀ ਜੀ ਉਹ ਪੁਲਿਸ ਵੇਖ ਰਹੀ ਆ। ਪਰ ਇਹਦੇ ਵਿੱਚ ਸਭ ਤੋਂ ਜਿਹੜੀ ਲਾਪਰਵਾਹੀ ਵਾਲੀ ਗੱਲ ਉਹ ਇਹ ਸੀਗੀ ਕਿ ਰਾਤ ਨੂੰ ਇਹ ਬੱਚੇ ਗਵਾਚਦੇ ਆ। ਪਿੰਡ ਵਾਲੇ ਉਹਦੀ ਮਾਂ ਜਿਹੜੀ ਦੀ ਕਹਿੰਦੀ ਆ ਕਿ ਉਹ ਕੋਲਡ ਡਰਿੰਕ ਦੀ ਬੋਤਲ ਲੈਣ ਦੇ ਵਾਸਤੇ ਗਏ ਨਾਲ ਲੱਗਵੀਂ ਹੱਟੀ ਤੋਂ। ਕੋਈ 100-120 ਮੀਟਰ ਦੀ ਦੂਰੀ ਦੇ ਉੱਤੇ ਚੌਂਕੀ ਆ, ਪੁਲਿਸ ਚੌਂਕੀ ਆ। ਜਦੋਂ ਇਹ ਬੱਚੇ 8 ਵਜੇ ਦੇ ਕਰੀਬ ਗਏ ਆ, ਅਜੇ 8 ਵਜੇ ਹਨੇਰਾ ਨਹੀਂ ਹੁੰਦਾ, ਗਰਮੀਆਂ ਦੇ ਦਿਨ ਨੇ, ਤੇ 9 ਵਜੇ ਤੱਕ ਬੱਚੇ ਨਹੀਂ ਆਏ ਤੇ ਭਾਲ ਸ਼ੁਰੂ ਹੋਈ। 10 ਵਜੇ ਦੇ ਕਰੀਬ ਪੁਲਿਸ ਚੌਂਕੀ ਦੇ ਵਿੱਚ ਵੀ ਜਿਹੜਾ ਜੀ ਮਾਮਲਾ ਦੱਸਿਆ ਗਿਆ, ਪੁਲਿਸ ਨਹੀਂ ਪਹੁੰਚੀ। ਉਹ ਅਗਲੇ ਦਿਨ ਸਵੇਰ ਨੂੰ ਆਉਂਦੀ ਆ ਪੁਲਿਸ ਔਰ ਸਵੇਰ ਨੂੰ ਆ ਕੇ CCTV ਕੈਮਰੇ ਲੱਭਣੇ ਸ਼ੁਰੂ ਕਰ ਦਿੰਦੀ ਆ। ਉਹ ਇੰਨਾ ਸਮਾਂ ਉਹਦੇ ਵਿੱਚ ਪੈ ਜਾਂਦਾ ਕਿ ਜੇ ਇਹ ਬੱਚੇ ਅਗਵਾ ਹੋਏ ਆ ਤੇ ਅਗਵਾਕਾਰ ਕਿਤੇ ਦੇ ਕਿਤੇ ਨਿਕਲ ਸਕਦੇ ਆ ਇਹਨਾਂ ਬੱਚਿਆਂ ਨੂੰ ਲੈ ਕੇ। ਜੇ ਪੁਲਿਸ ਉਦੋਂ ਮੁਸਤੈਦੀ ਵਰਤਦੀ ਤੇ ਉਹ ਤੁਰੰਤ ਕਮ ਸੇ ਕਮ ਜਿਹੜੇ ਟੋਲ ਪਲਾਜ਼ੇ ਹਰ ਸੜਕ ਦੇ ਉੱਤੇ ਲੱਗੇ ਆ ਉਹਨਾਂ ਦੇ ਉੱਤੇ ਹੀ ਇਹ ਇਨਫੋਰਮੇਸ਼ਨ ਪਹੁੰਚ ਜਾਂਦੀ ਕਿ ਇਸ ਕਿਸਮ ਦਾ ਕੋਈ ਵਹੀਕਲ ਜਿਹੜੇ ਨੇ ਉਹਨਾਂ ਦੀ ਛਾਣਬੀਣ ਕੀਤੀ ਜਾਵੇ।
ਤਾਂ ਹੋ ਸਕਦਾ ਸੀ ਕਿ ਇਹ ਇੰਨਾ ਮਾਮਲਾ ਗੰਭੀਰ ਨਾ ਹੁੰਦਾ। ਗੰਭੀਰ ਬਣਾ ਲਿਆ ਗਿਆ ਜੀ, ਬਣਾ ਲਿਆ ਗਿਆ। ਇਹ ਮਾਪਿਆਂ ਨੇ ਇਹ ਧਰਨਾ ਤਾਂ ਜਿਹੜਾ ਜੀ ਉਹ ਚੁੱਕ ਦਿੱਤਾ, ਪਰ 10 ਸਾਲਾਂ ਦਾ ਜਸ਼ਨਦੀਪ ਤੇ 6 ਸਾਲਾਂ ਦੇ ਹਸ਼ਨਦੀਪ ਦੀ ਅਜੇ ਤੱਕ ਕੋਈ ਉੱਗ ਸੁੱਗ ਜਿਹੜੀ ਉਹ ਨਹੀਂ ਮਿਲੀ। ਨੇੜਲਾ ਛੱਪੜ ਵੀ ਫਰੋਲਿਆ ਜਾ ਰਿਹਾ, ਨਾਲ ਹੀ ਇੱਥੇ ਜਿਹੜੀ ਹੈ ਜੀ ਉਹ ਨਹਿਰ ਲੰਘਦੀ ਆ ਨਰਵਾਣੇ ਵਾਲੀ, ਉਹਦੇ ਵੀ ਜਿਹੜੀ ਹੈ ਜੀ ਉਹ ਛਾਣਬੀਣ ਕੀ ਜਾ ਰਹੀ ਆ ਕਿ ਆਖਿਰ ਬੱਚੇ ਗਏ ਤਾਂ ਗਏ ਕਿੱਥੇ। ਕੁਛ ਸੂਤਰ ਜਿਹੜੇ ਆ ਜੀ ਇਹ ਦੱਸਦੇ ਆ ਕਿ ਬੱਚਿਆਂ ਨੂੰ ਕਾਰ ਦੇ ਵਿੱਚ ਜਿਹੜਾ ਜੀ ਉਹ ਅਗਵਾ ਕੀਤਾ ਗਿਆ, ਭੱਠਿਆਂ ਦੇ ਉੱਤੇ ਕੰਮ ਕਰਦੇ ਮਜ਼ਦੂਰਾਂ ਦੀ ਤਲਾਸ਼ੀ ਲਈ ਗਈ ਆ, ਪਰ ਪੁਲਿਸ ਦੇ ਹੱਥ ਜਿਹੜੇ ਜੀ ਉਹ ਖਾਲੀ ਰਹੇ ਆ। ਹਾਲ ਦੀ ਘੜੀ ਰਾਹਤ ਵਾਲੀ ਗੱਲ ਸਿਰਫ ਇਹੀ ਆ ਕਿ ਪੁਲਿਸ ਹਾਈਵੇ ਖੁਲਵਾਉਣ ਦੇ ਵਿੱਚ ਸਫਲ ਹੋਈ ਆ 2 ਦਿਨ ਤੋਂ ਜਿਹੜਾ ਜੀ ਉਹ ਬਾਅਦ, ਔਰ ਅੱਗੋਂ 2 ਦਿਨਾਂ ਦੇ ਵਿੱਚ ਜਿਹੜਾ ਜੀ ਫਿਰ ਕੀ ਹੁੰਦਾ ਆ, ਪੁਲਿਸ ਕੁਝ ਲੱਭਦੀ ਆ ਜਾਂ ਨਹੀਂ। ਪਿੰਡ ਵਾਲੇ ਕਹਿੰਦੇ 2 ਦਿਨ ਤੋਂ ਬਾਅਦ ਅਸੀਂ ਫੇਰ ਇਹ ਹਾਈਵੇ ਜਾਮ ਕਰਾਂਗੇ ਜੇ ਪੁਲਿਸ ਇਹਨਾਂ ਬੱਚਿਆਂ ਨੂੰ ਨਾ ਲੱਭ ਸਕੀ। 2 ਦਿਨਾਂ ਦੇ ਵਿੱਚ ਪੁਲਿਸ ਨੇ ਬਹੁਤ ਕੁਝ ਖਰੀਦ ਲੈਣਾ। ਤਾਂ ਅੱਗੇ ਗੱਲ ਕਰਦੇ ਆ ਨਵਜੋਤ ਸਿੱਧੂ ਦੀ। ਅੰਮ੍ਰਿਤਸਰ ਦੇ ਸੀਨੀਅਰ ਜਿਹੜੇ ਨੇਤਾ ਹੈਗੇ ਆ ਉਹਨਾਂ ਨੇ ਤਾਂ ਦੂਰੀ ਬਣਾ ਕੇ ਰੱਖੀ ਆ, ਪਰ ਆਮ ਲੋਕ ਸਿੱਧੂ ਦੇ ਨਾਲ ਦੇਖੋ ਉਹਨਾਂ ਨੇ ਸਰਗਰਮੀ ਤਾਂ ਜਿਹੜੀ ਜੀ ਉਹ ਸ਼ੁਰੂ ਕੀਤੀ ਆ ਦੁਬਾਰਾ ਤੋਂ, ਕਿਉਂਕਿ ਇਸ ਵੇਲੇ ਬਹੁਤੀਆਂ ਨਿਗਾਹਾਂ ਨਵਜੋਤ ਸਿੰਘ ਸਿੱਧੂ ਦੇ ਵੱਲ ਨੇ, ਨਾ ਸਿਰਫ ਮੀਡੀਆ ਦੀਆਂ ਬਲਕਿ ਸਿਆਸੀ ਤੌਰ ਦੇ ਉੱਤੇ ਵੀ। ਇਹ ਵੀ ਕਿਹਾ ਜਾਂਦਾ ਕਿ ਜਿਹੜਾ ਕੈਪਟਨ ਖੇਮਾ ਉਹ ਬੜਾ ਨੇੜੇ ਤੋਂ ਦੇਖ ਰਿਹਾ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਹਰ ਸਰਗਰਮੀ ਨੂੰ, ਕਿ ਉਹ ਕੀ ਜਿਹੜਾ ਜੀ ਉਹ ਕਰਦੇ ਆ। ਵੱਡੇ ਸਵਾਲ ਲੋਕਾਂ ਦੇ ਮਨਾਂ ਦੇ ਅੰਦਰ ਨੇ। ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਕੀ ਹੋਊਗਾ, ਉਹ ਕੀ ਕਰਨਗੇ, ਕਿੱਧਰ ਨੂੰ ਜਾਣਗੇ, ਕਿਹੜੀ ਪਾਰਟੀ ਨਾਲ ਜਾਣਗੇ, ਟਿਕੇ ਰਹਿਣਗੇ, ਹਾਈ ਕਮਾਂਡ ਕੀ ਕਰੂਗੀ, ਕੀ ਘਰ ਦੇ ਅੰਦਰ ਵੜੇ। ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਵਰਗੇ ਵਿਅਕਤੀ ਦਾ ਚੁੱਪ ਰਹਿਣਾ ਇੱਕ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੈ ਕਿ ਉਹ ਚੁੱਪ ਕਿਵੇਂ ਰਹਿ ਸਕਦਾ। ਨਾ ਨਵਜੋਤ ਸਿੰਘ ਸਿੱਧੂ ਚੁੱਪ ਰਹਿ ਸਕਦਾ, ਨਾ ਨਵਜੋਤ ਕੌਰ ਸਿੱਧੂ ਚੁੱਪ ਰਹਿ ਸਕਦੀ ਹੈ। ਹੁਣ ਉਹਨਾਂ ਨੇ ਜਿਹੜੇ ਲੋਕਲ ਲੋਕ ਨੇ ਅੰਮ੍ਰਿਤਸਰ ਦੇ, ਉਹਨਾਂ ਦੇ ਨਾਲ ਲਗਾਤਾਰ ਮੀਟਿੰਗਾਂ ਜਿਹੜੀਆਂ ਜੀ ਉਹ ਆਰੰਭੀਆਂ ਨੇ। ਅੰਮ੍ਰਿਤਸਰ ਪੂਰਬੀ ਹਲਕੇ ਦੇ ਕੌਂਸਲਰ ਤੇ ਬਾਕੀ ਜਿਹੜੇ ਨੇ ਜੀ ਉਹਨਾਂ ਸਾਰੇ ਆਗੂਆਂ ਨੇ ਵਾਰੀ-ਵਾਰੀ ਨਵਜੋਤ ਸਿੰਘ ਸਿੱਧੂ ਦੇ ਘਰ ਜਾ ਕੇ ਮੁਲਾਕਾਤਾਂ ਦਾ ਸਿਲਸਿਲਾ ਜਿਹੜਾ ਵੀ ਉਹ ਸ਼ੁਰੂ ਰੱਖਿਆ ਹੋਇਆ। ਮੀਡੀਆ ਤੋਂ ਅਜੇ ਵੀ ਨਵਜੋਤ ਸਿੰਘ ਸਿੱਧੂ ਹੋਰੀ ਦੂਰ ਨੇ। ਜਿਹੜੇ ਕੌਂਸਲਰ ਆ ਉਹ ਇਹ ਕਹਿੰਦੇ ਆ ਕਿ ਅਸੀਂ ਤਾਂ ਸਮੂਹਕ ਅਸਤੀਫੇ ਦੇਣ ਵਾਲੇ ਸੀ ਨਵਜੋਤ ਸਿੰਘ ਸਿੱਧੂ ਦੇ ਹੱਕ, ਪਰ ਉਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੇ ਸਾਨੂੰ ਰੋਕਿਆ। ਉਹਦਾ ਇਹ ਕਹਿਣਾ ਕਿ ਲੋਕਾਂ ਨੇ ਤੁਹਾਨੂੰ ਕੰਮ ਕਰਨ ਲਈ ਚੁਣਿਆ, ਅਸਤੀਫੇ ਦੇਣ ਲਈ ਨਹੀਂ, ਇਸ ਕਰਕੇ ਉਹ ਉਹਨਾਂ ਦੇ ਹੱਕ ਦੇ ਵਿੱਚ ਅਸਤੀਫੇ ਨਾ ਦੇਣ। ਇਹ ਵੀ ਪਤਾ ਲੱਗਾ ਕਿ ਕੌਂਸਲਰ ਤੇ ਆਗੂਆਂ ਤੇ ਵਰਕਰਾਂ ਦੀ ਜਿਹੜੀ ਆਵਾਜਾਈ ਲੱਗੀ ਹੋਈ ਆ, ਉਸ ਤੋਂ ਬਾਅਦ ਉਹ ਆਪਣੇ ਹਲਕੇ ਦੇ ਵਿੱਚ ਸਰਗਰਮ ਹੋਣਗੇ ਅੱਜ ਜਾਂ ਭਲਕ ਤੋਂ, ਔਰ ਉਹ ਆਪਣੇ ਹਲਕੇ ਤੋਂ ਨਿਕਲ ਕੇ ਫਿਰ ਅੰਮ੍ਰਿਤਸਰ ਦੇ ਵਿੱਚ ਸਰਗਰਮ ਹੋਣਗੇ। ਔਰ ਇਹ ਵੀ ਕਨਸੂਆਂ ਨੇ ਕਿ ਉਹ ਬਾਅਦ ਦੇ ਵਿੱਚ ਪੰਜਾਬ ਪੱਧਰ ਦੇ ਉੱਤੇ ਵੀ ਸਰਗਰਮ ਹੋ ਸਕਦੇ ਆ। ਜਿਹੜੇ ਸੀਨੀਅਰ ਕਾਂਗਰਸੀ ਆਗੂ ਨੇ ਅੰਮ੍ਰਿਤਸਰ ਦੇ, ਉਹਨਾਂ ਨੇ ਅਜੇ ਵੀ ਨਵਜੋਤ ਸਿੰਘ ਸਿੱਧੂ ਤੋਂ ਦੂਰੀ ਬਣਾਈ ਹੋਈ ਆ, ਜਾਂ ਤੁਸੀਂ ਇਹ ਕਹਿ ਲਓ ਅਦਰਵੇਜ਼ ਕਿ ਉਹਨਾਂ ਦੀ ਦੂਰੀ ਜਿਹੜੀ ਬਣਵਾਈ ਗਈ ਆ। ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲਾ ਜਿਹੜਾ ਖੇਮਾ ਆ, ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪਰ ਜਿਹੜੇ ਆ ਜੀ ਉਹ ਕਿਸੇ ਵੀ ਹਾਲਤ ਦੇ ਵਿੱਚ ਚੱਲਣ ਨਹੀਂ ਦੇਣੇ ਚਾਹੁੰਦਾ, ਜਿਹਦੇ ਕਰਕੇ ਇਹ ਜਿਹੜੇ ਆਗੂ ਨੇ ਉਹਨਾਂ ਨੇ ਦੂਰੀ ਬਣਾਈ ਹੋਈ ਆ। ਪਰ ਜਿਹੜੇ ਜਾਣਕਾਰ ਨੇ ਉਹ ਵੀ ਦੱਸਦੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਹੋਰੀ ਪੰਜਾਬ ਪੱਧਰ ਦੇ ਉੱਤੇ ਨਿਕਲ ਪੈਂਦੇ ਆ ਤੇ ਉਹਨਾਂ ਨੂੰ ਲੋਕਾਂ ਦਾ ਵੱਡਾ ਸਹਿਯੋਗ ਮਿਲ ਸਕਦਾ, ਜਿਹੜਾ ਕਿ ਜਿਹੜੀਆਂ ਬਾਕੀ ਰਾਜਸੀ ਪਾਰਟੀਆਂ ਨੂੰ ਤਾਂ ਮੁਸ਼ਕਲ ਦੇ ਵਿੱਚ ਪਾਊਗਾ ਹੀ, ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖੇਮੇ ਨੂੰ ਵੀ ਮੁਸ਼ਕਲ ਦੇ ਵਿੱਚ ਪਾ ਸਕਦਾ ਹੈ ਜੀ। ਤੇ ਅੱਗੇ ਕਰਤਾਰਪੁਰ ਲਾਂਘੇ ਦੀ ਜੇ ਗੱਲ ਕਰੀਏ, ਪਾਕਿਸਤਾਨ ਵੱਲੋਂ ਜਿਹੜਾ ਪੁਲ ਦਾ ਕੰਮ ਸੀ ਉਹ ਰੋਕਿਆ ਗਿਆ। ਕੁਝ ਪੈਰ ਦੇ ਉੱਤੇ ਛੋਟੀਆਂ-ਮੋਟੀਆਂ ਜਿਹੜੀਆਂ ਟੈਕਨੀਕਲ ਪ੍ਰੋਬਲਮਸ ਨੇ ਉਹ ਆਈ ਜਾ ਰਹੀਆਂ ਨੇ। ਜਿੰਨੀ ਦੇਰ ਤੱਕ ਇਹ ਲਾਂਘਾ ਖੁੱਲ ਨਹੀਂ ਜਾਂਦਾ, ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਕਰਤਾਰਪੁਰ ਦੇ ਲਾਂਘੇ ਦੇ ਵਾਸਤੇ ਆਪਣੇ ਪਾਸੇ ਧੁੱਸੀ ਬੰਨ੍ਹ ਤੋਂ ਇੱਧਰ ਭਾਰਤ ਵਾਲੀ ਸਾਈਡ ਦੇ ਉੱਤੇ 0 ਲਾਈਨ ਤੱਕ ਬਣਾਏ ਜਾਣ ਵਾਲੇ ਪੁਲ ਦੇ ਕੰਮ ਨੂੰ ਹਾਲ ਦੀ ਘੜੀ ਇਹ ਕਹਿ ਕੇ ਰੋਕ ਦਿੱਤਾ ਹੈ ਕਿ ਇਹ ਪੁਲ ਆਉਂਦੇ 3 ਮਹੀਨਿਆਂ ਦੇ ਵਿੱਚ ਮੁਕੰਮਲ ਨਹੀਂ ਹੋ ਸਕਦਾ, ਜਿਹਦੇ ਕਰਕੇ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਆਰਜ਼ੀ ਰਸਤਾ ਟੈਂਪਰੇਰੀ ਜਿਹੜਾ ਦੀ ਉਹ ਤਿਆਰ ਕੀਤਾ ਜਾ ਰਿਹਾ, ਕੋਰੀਡੋਰ ਜਿਹੜਾ ਦੀ, ਤਾਂ ਕਿ ਜਿਹੜਾ ਗੁਰਪੁਰਬ ਹੈ ਉਸ ਮੌਕੇ ਦੇ ਉੱਤੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਜਿਹੜੀ ਉਹ ਪੇਸ਼ ਨਾ ਆਵੇ। ਡੇਰਾ ਬਾਬਾ ਨਾਨਕ ਨਿਰਮਾਣ ਕੰਪਨੀ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਲਾਂਘੇ ਲਈ ਬਣਾਏ ਜਾ ਰਹੇ ਪੁਲ ਦਾ 60% ਕੰਮ ਮੁਕੰਮਲ ਹੋਇਆ, ਜਦੋਂ ਕਿ ਪਾਕਿਸਤਾਨ ਵਾਲੇ ਪਾਸੇ 85% ਕੰਮ ਜਿਹੜਾ ਜੀ ਉਹ ਕੰਪਲੀਟ ਕਰ ਲਿਆ ਗਿਆ। ਪਾਕਿਸਤਾਨ ਦੇ ਵਿੱਚ ਤੇ ਰਾਵੀ ਦਰਿਆ ਤੇ ਬਣਾਏ ਜਾ ਰਹੇ ਪੁਲ ਦਾ ਕੰਮ ਵੀ ਨੇੜੇ ਲੱਗਣ ਵਾਲਾ,
ਕਰਤਾਰਪੁਰ ਦੇ ਦਰਸ਼ਨਾਂ ਦੇ ਵਾਸਤੇ ਜਿਹੜਾ ਲਾਂਘਾ ਇਹਦੇ ਦੋਵਾਂ ਦੇਸ਼ਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਕੰਮ ਤੇਜ਼ੀ ਦੇ ਨਾਲ ਜਿਹੜਾ ਵੀ ਉਹ ਕੀਤਾ ਜਾ ਰਿਹਾ ਹੈ। ਭਾਰਤ ਵਾਲੀ ਸਾਈਡ ਤੇ ਕਿਉਂਕਿ ਇੱਧਰ ਕੰਮ ਥੋੜਾ ਆ, ਪਾਕਿਸਤਾਨ ਵਾਲੀ ਸਾਈਡ ਤੇ ਜ਼ਿਆਦਾ, ਜਿਹੜੇ ਇਹ ਕਿਹਾ ਜਾ ਰਿਹਾ ਕਿ ਪਾਕਿਸਤਾਨ ਵਾਲੇ ਪਾਸੇ ਬਣੇ ਧੁੱਸੀ ਬੰਨ੍ਹ ਤੋਂ ਭਾਰਤ ਦੀ ਜ਼ੀਰੋ ਲਾਈਨ ਨੂੰ ਜੋੜਨ ਵਾਲੇ ਪੁਲ ਦਾ ਕੰਮ ਜਿਹੜਾ ਵੀ ਉਹ ਹਾਲ ਦੀ ਘੜੀ ਰੁਕਿਆ ਗਿਆ। ਇਹ ਕਿਹਾ ਗਿਆ ਕਿ ਟਾਈਮ ਬਹੁਤ ਘੱਟ ਹੈ, ਜੇ ਇਸ ਪੁਲ ਨੂੰ ਮੁਕੰਮਲ ਕਰਨਾ ਹੋਵੇ ਤੇ ਮੁਕੰਮਲ 3 ਮਹੀਨਿਆਂ ਦੇ ਵਿੱਚ ਨਹੀਂ ਹੋ ਸਕਦਾ, ਜਿਹਦੇ ਕਰਕੇ ਜਿਹੜਾ ਵੀ ਟੈਂਪਰੇਰੀ ਕੋਰੀਡੋਰ ਦੀ ਗੱਲ ਆਖੀ ਗਈ ਆ। ਔਰ ਇਹ ਕਿਹਾ ਗਿਆ ਕਿ ਗੁਰਪੁਰਬ ਤੋਂ ਬਾਅਦ ਇਸ ਪੁਲ ਨੂੰ ਜਿਹੜਾ ਵੀ ਫਿਰ ਮੁਕੰਮਲ ਕਰਵਾਇਆ ਜਾਊਗਾ। ਪਾਕਿਸਤਾਨ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਕਾਮਿਆਂ ਵੱਲੋਂ ਇਸ ਪੁਲ ਦੀ ਜਗ੍ਹਾ ਦੇ ਉੱਤੇ ਵੱਖਰੀ ਸਰਵਿਸ ਲਾਈਨ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕੋਈ ਮੁਸ਼ਕਲ ਪੇਸ਼ ਜਿਹੜੀ ਉਹ ਨਾ ਆਵੇ। ਭਾਰਤ ਦੇ ਧੁੱਸੀ ਬੰਨ੍ਹ ਤੋਂ ਪਾਕਿਸਤਾਨ ਦੇ ਧੁੱਸੀ ਬੰਨ੍ਹ ਕੋਲ ਵੱਖਰੀ ਸਰਵਿਸ ਲਾਈਨ ਦਾ ਜਿਹੜਾ ਕੰਮ ਹੈ ਜੀ ਉਹਨੂੰ ਦੇਖਿਆ ਜਾ ਸਕਦਾ ਹੈ, ਜਿਹੜਾ ਕਿ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ। ਔਰ ਪੁਲ ਦੇ ਉੱਤੇ 32 ਗਾਰਡਰ ਜਿਹੜੇ ਵੀ ਉਹ ਪਾਏ ਜਾਣਗੇ, ਉਹਦੇ ਨਾਲ ਇਹਨੂੰ ਟੈਂਪਰੇਰੀ ਤੌਰ ਦੇ ਉੱਤੇ ਜਿਹੜਾ ਵੀ ਉਹ ਜੋੜ ਦਿੱਤਾ ਜਾਊਗਾ। ਬੇਸ਼ੱਕ ਜਿਹੜਾ ਵੀ ਕਿਹਾ ਜਾ ਰਿਹਾ ਕਿ ਪੁਲ ਦਾ ਕੰਮ ਰੁਕਿਆ, ਪਰ ਇਹ ਕਿਹਾ ਜਾ ਰਿਹਾ ਕਿ ਲਾਂਘੇ ਦਾ ਕੰਮ ਇਹਦੇ ਨਾਲ ਪ੍ਰਭਾਵਿਤ ਨਹੀਂ ਹੋਊਗਾ, ਜਿਹਦੇ ਕਰਕੇ ਪਾਕਿਸਤਾਨ ਸੋਚਦਾ ਕਿ ਜੇ ਪਾਕਿਸਤਾਨ ਦੀ ਜਿਹੜੀ ਨਿਰਮਾਣ ਕੰਪਨੀ ਆ ਉਹਨੇ ਇਹ ਫੈਸਲਾ ਜਿਹੜਾ ਜੀ ਕੀਤਾ ਕਿ ਜੇ ਪੁਲ ਬਾਅਦ ਦੇ ਵਿੱਚ ਵੀ ਮੁਕੰਮਲ ਕਰ ਲਿਆ ਜਾਵੇ ਤਾਂ ਠੀਕ ਹੈ, ਜੇ ਉਹਨੂੰ ਹੁਣ ਮੁਕੰਮਲ ਕਰਨ ਤੇ ਜ਼ੋਰ ਲਾਉਂਦੇ ਆ ਉਹ ਮੁਕੰਮਲ ਨਹੀਂ ਹੁੰਦਾ ਤਾਂ ਉਹਦੇ ਨਾਲ ਖੇਤੀ ਹੋ ਸਕਦੀ ਹੈ। ਇਸ ਕਰਕੇ ਹਾਲ ਦੀ ਘੜੀ ਜਿਹੜਾ ਜੀ ਉਹ ਟੈਂਪਰੇਰੀ ਲਾਂਘਾ ਬਣਾਉਣ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਚਿੱਟੇ ਦੀ ਚਿੱਟਾ ਹੋਇਆ ਪਿਆ ਪੰਜਾਬ ਦੇ ਵਿੱਚ ਸਪੈਸ਼ਲੀ, ਤੇ ਉਸ ਦੇ ਵਪਾਰ ਨੇ ਇੱਕ ਲੰਬੀ ਦੇ ਅਕਾਲੀ ਆਗੂ ਦਾ ਭਵਿੱਖ ਹੀ ਕਾਲਾ ਕੀਤਾ। ਜੀ ਇਹ ਪੰਚਾਇਤ ਸਮਿਤੀ ਲੰਬੀ ਦਾ ਮੈਂਬਰ ਆ ਅਜੇ ਖਰੋੜ, ਅਕਾਲੀ ਆਗੂ ਆ ਜੀ। ਇਹ ਚਿੱਟੇ ਦੇ ਕਾਰੋਬਾਰ ਦੇ ਵਿੱਚ ਉਹਨੇ ਆਪਣਾ ਅਕਸ ਖਰਾਬ ਨਹੀਂ ਕੀਤਾ, ਬਲਕਿ ਉਹਨੇ ਆਪਣਾ ਭਵਿੱਖ ਜਿਹੜਾ ਜੀ ਉਹ ਕਾਲਾ ਕਰ ਲਿਆ। ਜਿਹੜੀ ਸਦਰ ਬਠਿੰਡਾ ਦੀ ਪੁਲਿਸ ਹੈ ਉਹਨੇ ਪਿਛਲੇ ਦਿਨੀ ਉਹਨੂੰ ਗ੍ਰਿਫਤਾਰ ਕੀਤਾ। ਉਹਦੇ ਜਦੋਂ ਸਮਗਲਿੰਗ ਦੇ ਸੰਪਰਕ ਜਿਹੜੇ ਸੀ ਉਹ ਫਰੋਲਣ ਲੱਗੀ ਤਾਂ ਅੱਗੋਂ ਕਈ ਕੁਝ ਨਿਕਲਿਆ। ਉਹਦੇ ਬੈਂਕ ਖਾਤੇ ਵੀ ਫੋਲੇ ਗਏ ਜਿਨ੍ਹਾਂ ਦੇ ਵਿੱਚ ਮੋਟਾ ਪੈਸਾ ਪਿਛਲੇ ਦਿਨਾਂ ਤੋਂ ਜਮ੍ਹਾਂ ਹੋਇਆ। ਡੱਬ ਵਾਲੀ ਕਿੱਲਿਆਂ ਵਾਲੀ ਇਹਦੇ ਬੈਂਕ ਦੇ ਖਾਤੇ ਨੇ ਜੀ, ਜਿੱਥੋਂ ਇਹ ਫਰੋਲਾ ਫਰਾਲੀ ਕੀਤੀ ਗਈ ਆ। ਅਜੇ ਖਰੋੜ ਕੁਝ ਮਹੀਨੇ ਪਹਿਲਾਂ ਚਿੱਟੇ ਦੀ ਤਸਕਰੀ ਦੇ ਵਿੱਚ ਲੱਗਿਆ ਜੀ, ਔਰ ਉਹ ਦਿੱਲੀ ਤੋਂ ਇੱਕ ਰਾਜਸਥਾਨੀ ਵਿਅਕਤੀ ਦੇ ਰਾਹੀਂ ਰੇਲ ਗੱਡੀ ਜਾਂ ਬੱਸ ਦੇ ਰਾਹੀਂ ਚਿੱਟਾ ਲਿਆਉਂਦਾ ਸੀਗਾ। ਅਜੇ ਖਰੋੜ ਜਿਹੜਾ ਜੀ ਬਲਾਕ ਸਮਿਤੀ ਲੰਬੀ ਦਾ ਮੈਂਬਰ ਸੀਗਾ, ਔਰ ਇਹ ਮੈਂਬਰ ਜਿੱਤਣ ਤੋਂ ਬਾਅਦ ਇਹਨੇ ਪਿਛਲੇ ਜਿਹੜੀ ਚੋਣਾਂ ਹੋਈਆਂ ਸੀਗੀਆਂ ਬਲਾਕ ਸਮਿਤੀ ਦੀਆਂ ਉਹਦੇ ਵਿੱਚ ਜਿੱਤੀ ਸੀਗੀ, ਔਰ ਹੁਣ ਉਹ ਪੰਚਾਇਤ ਸਮਿਤੀ ਲੰਬੀ ਦਾ ਚੇਅਰਮੈਨ ਬਣਨ ਦੇ ਵਾਸਤੇ ਪਰ ਤੋਲ ਰਿਹਾ ਸੀ। ਸ਼ਾਇਦ ਚੇਅਰਮੈਨੀ ਦੇ ਵਾਸਤੇ ਪੈਸੇ ਇਕੱਠੇ ਕਰ ਰਿਹਾ ਹੋਵੇ ਜੀ। ਜਿਹੜਾ ਮੰਡੀ ਕਿੱਲਿਆਂ ਵਾਲੀ ਦਾ ਦਲਿਤ ਵੋਟ ਬੈਂਕ ਆ ਉਹਨੂੰ ਆਪਣੀ ਜੇਬ ਦੇ ਵਿੱਚ ਦੱਸਦਾ ਸੀ ਇਹ ਅਕਾਲੀ ਆਗੂ ਅਜੇ ਖਰੋੜ ਜਿਹੜਾ ਜੀ, ਔਰ ਉਹਨੇ ਸਿਆਸਤ ਦੇ ਵਿੱਚ ਚੰਗੀ ਪੈਂਠ ਵੀ ਜਿਹੜੀ ਉਹ ਬਣਾ ਲਈ ਸੀ। ਕਿਸੇ ਟਾਈਮ ਇਹ ਰਾਜਨੀਤੀ ਦੇ ਵਿੱਚ ਆਉਣ ਦੇ ਵਾਸਤੇ ਹੱਥ ਪੈਰ ਮਾਰਦਾ ਸੀਗਾ। ਜਦੋਂ ਅਕਾਲੀ ਦਲ ਦੀ ਦੂਜੀ ਵਾਰੀ ਸਰਕਾਰ ਰਿਪੀਟ ਹੋਈ ਹੈ ਪੰਜਾਬ ਦੇ ਵਿੱਚ, ਉਦੋਂ ਉਹ ਜਿਹੜੀ ਲਾਟਰੀ ਚੱਲਦੀ ਗੈਰ ਕਾਨੂੰਨੀ ਉਹਦੇ ਧੰਦੇ ਦੇ ਵਿੱਚ ਸੀਗਾ ਜੀ। ਉਹਨੂੰ ਉਸ ਟਾਈਮ ਗ੍ਰਿਫਤਾਰ ਵੀ ਕੀਤਾ ਗਿਆ, ਉੱਤੇ ਮਾਮਲਾ ਦਰਜ ਹੋਇਆ, ਪਰ ਜਿਹੜਾ ਜੀ ਉਹਦੇ ਬਾਅਦ ਦੇ ਵਿੱਚ ਉਹ ਅਕਾਲੀ ਦਲ ਦੇ ਵਿੱਚ ਜਿਹੜਾ ਸ਼ਾਮਲ ਹੋ ਗਿਆ ਤੇ ਉੱਥੋਂ ਫਿਰ ਇਹਦਾ ਜਿਹੜਾ ਜੀ ਅੱਗੇ ਭਵਿੱਖ ਸ਼ੁਰੂ ਹੋਇਆ, ਔਰ ਉਹਨੇ ਪੰਚਾਇਤ ਸਮਿਤੀ ਮੈਂਬਰ ਤੱਕ ਦੀ ਜਿਹੜੀ ਸੀ ਉਹ ਚੋਣ ਜਿੱਤੀ। ਅਜੇ ਖਰੋੜ ਦੇ ਜਿਹੜੇ ਬੈਂਕ ਖਾਤਿਆਂ ਦੀ ਪੜਤਾਲ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ। ਕਈ ਖਾਤੇ ਉਹਦੇ ਬੈਂਕ ਦੇ ਵਿੱਚ ਦੱਸੇ ਜਾਂਦੇ ਆ। ਚੇਅਰਮੈਨ ਵੰਡ ਦੇ ਨੇੜੇ ਤੇੜੇ ਸੀਗਾ ਜੀ, ਪਰ ਆ ਚਿੱਟੇ ਵਾਲਾ ਮਾਮਲਾ ਜਿਹੜਾ ਜੀ ਉਹ ਖੁੱਲ ਗਿਆ। ਉੱਥੋਂ ਪਤਾ ਲੱਗਿਆ ਕਿ ਇਹ ਤਾਂ ਅਸਲ ਦੇ ਵਿੱਚ ਵਪਾਰੀ ਕਿਸੇ ਹੋਰ ਧੰਦੇ ਦਾ। ਬਿਲਕੁਲ ਜੀ, ਚੇਅਰਮੈਨੀਆਂ ਵੀ ਕਿਹੜੀਆਂ ਮੁਫਤ ਵਿੱਚ ਮਿਲਦੀਆਂ, ਉਹਦੇ ਲਈ ਵੀ ਪੈਸਾ ਇਕੱਠਾ ਹੋ ਸਕਦਾ ਸੀਗਾ। ਅੱਗੇ ਆਪਾਂ ਬਿਜਲੀ ਬੋਰਡ ਦੀ ਗੱਲ ਕਰਦੇ ਹਾਂ। ਉਸ ਵੱਲੋਂ ਕੁੰਡੀਆਂ ਫੜਨ ਦੀ ਮੁਹਿੰਮ ਸ਼ੁਰੂ ਆ ਤੇ ਪਰ ਗੁਰਦੁਆਰਾਂ ਦੇ ਸਪੀਕਰਾਂ ਦੇ ਉੱਤੋਂ ਇਹ ਅਨਾਉਂਸਮੈਂਟ ਹੋ ਰਹੀ ਹੈ ਕਿ ਕੁੰਡੀਆਂ ਲਾ ਲਓ। ਜੀ ਇਹ ਐਕਚੁਅਲੀ ਪਾਵਰਕੌਮ ਨੇ ਕੁੰਡੀ ਫੜੋ ਮੁਹਿੰਮ ਜਿਹੜੀ ਆ ਜੀ ਉਹ ਸ਼ੁਰੂ ਕੀਤੀ ਆ ਮਾਲਵੇ ਦੇ ਖੇਤਰ ਦੇ ਵਿੱਚ, ਔਰ ਬਠਿੰਡਾ ਮੁਕਤਸਰ ਰੋਡ ਦੇ ਉੱਤੇ ਇੱਕ ਪਿੰਡ ਪੈਂਦਾ। ਜਦੋਂ ਉੱਥੇ ਵੜੇ ਆ ਤੇ ਕਹਿੰਦੇ ਗੁਰਦੁਆਰੇ ਚੋਂ ਅਨਾਉਂਸਮੈਂਟ ਹੋਈ, ਭਾਈ ਬਿਜਲੀ ਵਾਲੇ ਆ ਗਏ, ਕੁੰਡੀਆਂ ਲਾ ਦਿਓ ਤੇ ਘੇਰਾ ਪਾ ਲਓ। ਇਹ ਗੁਰਦੁਆਰੇ ਦੇ ਵਿੱਚੋਂ ਜਦੋਂ ਅਨਾਉਂਸਮੈਂਟ ਹੋਈ ਤਾਂ ਜਿਹੜੇ ਇਹ ਕੁੰਡੀ ਫੰਡ ਵਾਲੇ ਸੀਗੇ ਜੀ ਉਹਨਾਂ ਨੂੰ ਹੈਰਾਨਗੀ ਹੋਈ ਇਸ ਗੱਲ ਦੀ। ਇਹ ਜਿਹੜਾ ਐਕਸੀਅਨ ਸੀਗਾ ਜੀ ਉਹਨੇ ਜਦੋਂ ਇਹ ਸਾਰਾ ਕੁਝ ਸੁਣਿਆ ਜੀ, ਔਰ ਜਿਹੜੇ ਗੁਰਦੁਆਰੇ ਦੇ ਵਿੱਚੋਂ ਲੋਕਾਂ ਨੂੰ ਫੌਰੀ ਕੁੰਡੀਆਂ ਲਾਉਣ ਦੇ ਵਾਸਤੇ ਸਟੇਟ ਜਿਹੜਾ ਜੀ ਉਹ ਕੀਤਾ ਗਿਆ। ਪਿਛਲੇ ਦਿਨੀ ਇਹ ਕਿਹਾ ਗਿਆ ਕਿ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦੇ ਵਿੱਚ ਵੀ ਇਹੀ ਕੁਝ ਵਾਪਰਿਆ।
ਜਿੱਥੇ ਗੁਰਦੁਆਰੇ ਦੇ ਵਿੱਚ ਬੁਨਿਆਦੀ ਜਿਹੜੀ ਜੀ ਉਹ ਕੀਤੀ ਗਈ। ਥਾਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜੀ ਸੀ ਜਦੋਂ ਟੀਮ ਗਈ ਹਿੰਮਤਪੁਰਾ ਪਿੰਡ ਦੇ ਵਿੱਚ ਛਾਪਾ ਮਾਰਿਆ ਤਾਂ ਉੱਥੋਂ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਕਿਸੇ ਨੇ ਬੁਨਿਆਦੀ ਕਰਤੀ ਕਿ ਬਿਜਲੀ ਵਾਲੇ ਚੈਕਿੰਗ ਕਰਨ ਆਏ ਨੇ, ਉਹਨਾਂ ਨੂੰ ਰੋਕਿਆ ਜਾਵੇ। ਪਿੰਡ ਵਾਲੇ ਇਕੱਠੇ ਹੋ ਗਏ, ਉਡਨ ਦਸਤੇ ਨੂੰ ਜਿਹੜਾ ਸੀਗਾ ਜੀ ਉਹ ਰੋਕ ਲਿਆ। ਮਾਨਸਾ ਡਿਸਟ੍ਰਿਕਟ ਦੇ ਇੱਕ ਪਿੰਡ ਦੇ ਵਿੱਚ ਵੀ ਇਸੇ ਕਿਸਮ ਦੀ ਬੁਨਿਆਦੀ ਜਿਹੜੀ ਜੀ ਉਹ ਹੋਈ। ਔਰ ਇਹ ਸਾਰੀਆਂ ਜਿਹੜੀ ਬੁਨਿਆਦੀ ਹੋ ਰਹੀ ਆ ਇਹ ਗੁਰਦੁਆਰੇ ਦੇ ਸਪੀਕਰਾਂ ਦੇ ਵਿੱਚੋਂ ਜਿਹੜੀ ਆ ਜੀ ਉਹ ਹੋ ਰਹੀ ਆ। ਜਿਹੜੇ ਐਕਸੀਅਨ ਨੇ ਉਹ ਇਹ ਕਹਿੰਦੇ ਨੇ ਕਿ ਅਕਸਰ ਲੋਕ ਇੱਕ ਦੂਜੇ ਨੂੰ ਇਹੀ ਕਹਿੰਦੇ ਆ ਕਿ ਐਵੇਂ ਬਿੱਲ ਭਰੀ ਜਾਂਦੇ ਹੋ, ਕੁੰਡੀ ਲਾ ਲਿਆ ਕਰ, ਕੁੰਡੀ ਦੇ ਨਾਲ ਹੀ ਜਿਹੜਾ ਜੀ ਇਹ ਸਾਰਿਆ ਜਾਵੇ। ਇਹ ਵੀ ਕਿਹਾ ਜਾ ਰਿਹਾ ਕਿ ਪਹਿਲਾਂ ਲੋਕ ਬਿਜਲੀ ਚੋਰੀ ਦਾ ਭੇਤ ਖੁੱਲਣ ਦੇ ਉੱਤੇ ਸ਼ਰਮ ਮੰਨਦੇ ਸੀਗੇ, ਪਰ ਹੁਣ ਇਹਨੂੰ ਉਹ ਮਾਣ ਵਾਲੀ ਗੱਲ ਜਿਹੜੀ ਹੈ ਜੀ ਉਹ ਸਮਝਣ ਲੱਗੇ ਆ। ਗੱਲ ਮਾਲਵੇ ਖੇਤਰ ਦੀ ਨਹੀਂ ਆ ਸਿਰਫ, ਇਹ ਮਾਝੇ ਦੇ ਵਿੱਚ ਵੀ ਹਾਲਾਤ ਇਹੀ ਨੇ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਜਦੋਂ ਇਹ ਜਾਂਦੇ ਨੇ ਘੇਰਨ ਦੇ ਵਾਸਤੇ ਤੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚੋਂ ਜਿਹੜੀਆਂ ਜੀ ਇਸ ਕਿਸਮ ਦੀਆਂ ਅਨਾਉਂਸਮੈਂਟਸ ਹੁੰਦੀਆਂ ਨੇ। ਵੱਡੀ ਗਿਣਤੀ ਦੇ ਵਿੱਚ ਕੁੰਡੀ ਕਨੈਕਸ਼ਨ ਜਿਹੜੇ ਆ ਜੀ ਉਹ ਫੜੇ ਜਾ ਰਹੇ ਆ ਔਰ ਵੱਡੇ ਜੁਰਮਾਨੇ ਵੀ ਹੋ ਰਹੇ ਆ। ਸਵਾਲ ਜਿਹੜਾ ਨਾ ਜੀ ਇਹ ਵੀ ਆ ਕਿ ਬਿਜਲੀ ਜਿੰਨੀ ਮਹਿੰਗੀ ਹੋ ਗਈ ਆ, ਲੋਕੀ ਕਰਨਗੇ ਕੀ? ਜਿਹੜਾ ਜੀ ਉਹ ਕਿਸ ਤਰੀਕੇ ਦੇ ਨਾਲ ਇੰਨੇ ਬਿੱਲ ਜਿਹੜੇ ਆ ਉਹ ਦੇਣਗੇ? ਕਿਸੇ ਟਾਈਮ ਇੱਕ ਪੱਖੇ ਤੇ ਇੱਕ ਜਿਹੜਾ ਬਲਬ ਦਾ ਬਿੱਲ ਉਹ 500 ਤੋਂ 700 ਰੁਪਏ ਹੁੰਦਾ ਸੀਗਾ, ਇਹ 2000 ਰੁਪਏ ਤੋਂ ਹੁਣ ਜਿਹੜਾ ਜੀ ਉਹ ਟੱਪ ਚੁੱਕਿਆ ਹੈ। 2500 2700 ਰੁਪਏ ਤੱਕ ਇੱਕ ਪੱਖੇ ਤੇ ਇੱਕ ਬਿਜਲੀ ਦੇ ਬਿੱਲ ਜਿਹੜਾ ਜੀ ਆ ਗਿਆ। ਜਿਹੜਾ ਹੁਣ ਮਜ਼ਦੂਰ ਆ ਜਿਹੜਾ 200 ਰੁਪਏ 250 ਰੁਪਏ ਦਿਹਾੜੀ ਲਾਉਂਦਾ ਉਹ ਆਪਣੇ ਘਰਦਿਆਂ ਦੇ ਵਾਸਤੇ ਰਾਸ਼ਨ ਲੈ ਕੇ ਆਊਗਾ ਜਾਂ ਫਿਰ ਬਿਜਲੀ ਦਾ ਬਿੱਲ ਜਿਹੜਾ ਜੀ ਉਹ ਭਰੂਗਾ। ਬੇਸ਼ੱਕ ਇਹ ਗਲਤ ਰੁਝਾਨ ਹੈ ਕਿ ਗੁਰਦੁਆਰੇ ਦੇ ਵਿੱਚੋਂ ਇਸ ਤਰ੍ਹਾਂ ਦੀ ਜਿਹੜੀ ਜੀ ਉਹ ਅਨਾਉਂਸਮੈਂਟ ਹੋਣੀ, ਪਰ ਇਹਦਾ ਦੂਜਾ ਪੱਖ ਜਿਹੜਾ ਜੀ ਇਹ ਆ ਕਿ ਲੋਕ ਜੇ ਯੂਨਾਈਟ ਹੋ ਕੇ ਇਸ ਤਰੀਕੇ ਦੇ ਨਾਲ ਕੁੰਡੀਆਂ ਜਿਹੜੀਆਂ ਜੀ ਉਹ ਲਾਉਣ ਲੱਗ ਗਏ ਤੇ ਫਿਰ ਇਹ ਮਹਿਕਮਾ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਊਗਾ। ਔਰ ਇੰਨੀ ਮਹਿੰਗੀ ਬਿਜਲੀ ਜਿਹੜੀ ਪੂਰੇ ਮੁਲਕ ਭਰ ਦੇ ਵਿੱਚੋਂ ਸਭ ਤੋਂ ਮਹਿੰਗੀ ਆ, ਉਹ ਲੋਕ ਕਿੰਨੀ ਦੇਰ ਖਰੀਦਣਗੇ? ਜਾਂ ਤਾਂ ਇਹੀ ਆ ਜੀ ਕਿ ਉਹ ਮੋਮਬੱਤੀਆਂ ਤੇ ਆਉਣਗੇ, ਪੱਖੀਆਂ ਤੇ ਆਉਣਗੇ ਤੇ ਜਾਂ ਫਿਰ ਜਿਹੜੀਆਂ ਕੁੰਡੀਆਂ ਲਾਉਣਗੇ। ਬਿਲਕੁਲ ਜੀ, ਮਾੜੇ ਕੰਮਾਂ ਲਈ ਇਕੱਠੇ ਹੋ ਜਾਂਦੇ, ਚੰਗੇ ਕੰਮਾਂ ਲਈ ਇਕੱਠੇ ਹੁੰਦੇ ਆ। ਤੇ ਅੱਗੇ ਵਾਤਾਵਰਨ ਦੀਆਂ ਵਿੱਚ ਬੜੀਆਂ ਤਬਦੀਲੀਆਂ ਆ ਰਹੀਆਂ ਪੰਜਾਬ 'ਚ। ਦੇਖੋ ਜਿਹੜੀ ਗੱਲ ਆਪਾਂ ਬੜੀ ਵਾਰੀ ਕੀਤੀ ਆ ਕਿ ਜਿਹੜਾ ਕੁਦਰਤ ਦੇ ਨਾਲ ਛੇੜਛਾੜ ਹੈ ਇਹ ਬੜੀ ਮਹਿੰਗੀ ਪੈਂਦੀ ਆ। ਜਿੱਥੇ ਜਿੱਥੇ ਵੀ ਵਾਤਾਵਰਨ ਦੇ ਨਾਲ ਛੇੜਛਾੜ ਕੀਤੀ ਗਈ ਆ, ਉਹ ਚਾਹੇ ਉੱਤਰਾਖੰਡ ਹੈ, ਚਾਹੇ ਇਸ ਤਰ੍ਹਾਂ ਦੇ ਹੋਰ ਸੂਬੇ ਨੇ ਜਿੱਥੇ ਪਹਾੜਾਂ ਨੂੰ ਕੱਟਿਆ ਵੱਢਿਆ ਗਿਆ। ਹੁਣ ਤਾਂ ਪਹਾੜ ਵੀ ਠੰਡੀ ਜਗ੍ਹਾ ਨਹੀਂ ਰਹੇ। ਪਿਛਲੇ ਦਿਨਾਂ ਦੇ ਵਿੱਚ ਇੱਕ ਲਾਈਨ ਬੜੀ ਉੱਭਰੀ ਸੀਗੀ ਕਿ ਉਹ ਸ਼ਹਿਰਾਂ ਤੋਂ ਆਏ ਸੀ ਪਹਾੜ ਵੱਲ ਨੂੰ ਤੇ ਪਹਾੜਾਂ ਨੂੰ ਸ਼ਹਿਰ ਬਣਾ ਕੇ ਚਲੇ ਗਏ। ਕੁਛ ਇਸ ਕਿਸਮ ਦੀ ਜਿਹੜੀ ਉਹ ਲਾਈਨ ਸੀਗੀ ਕਮਾਲ ਦੀ ਜਿਹੜੀ ਉਹ ਵਾਤਾਵਰਨ ਦੀਆਂ ਤਬਦੀਲੀਆਂ ਨੇ ਜੀ। ਇਹ ਤਬਦੀਲੀਆਂ ਫਿਰ ਭੁਗਤਣੀਆਂ ਸਾਰਿਆਂ ਨੂੰ ਪੈਂਦੀਆਂ ਨੇ। ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਮੀਂਹ ਪਏ ਆ ਉਹਨਾਂ ਨੇ ਘੱਗਰ ਨੇ ਕਿਵੇਂ ਨੁਕਸਾਨ ਕੀਤਾ, ਆਪਾਂ ਪਿਛਲੇ ਦਿਨਾਂ ਤੋਂ ਇਹਦੀ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਆ। ਇਸ ਵੇਲੇ ਜਿਹੜਾ ਮੌਸਮ ਵਿਭਾਗ ਆ ਉਹ ਇਹ ਕਹਿੰਦਾ ਕਿ ਕੰਢੀ ਖੇਤਰ ਜਿੱਥੇ ਆਮ ਤੌਰ ਦੇ ਉੱਤੇ ਜੁਲਾਈ ਦੇ ਤੀਜੇ ਹਫ਼ਤੇ ਮੀਂਹ ਪੈਂਦਾ, ਇਸ ਵਾਰੀ ਔਸਤ ਨਾਲੋਂ ਘੱਟ ਮੀਂਹ ਪਿਆ। ਇਹਦੇ ਤੋਂ ਉਲਟ ਦੱਖਣੀ ਜ਼ਿਲ੍ਹੇ ਜਿਹੜੇ ਨੇ ਬਠਿੰਡਾ, ਮਾਨਸਾ, ਮੋਗਾ, ਮੁਕਤਸਰ, ਫਰੀਦਕੋਟ ਜਿੱਥੇ ਬਹੁਤ ਘੱਟ ਮੀਂਹ ਸਾਲ ਦੇ ਵਿੱਚ ਵਰਦਾ, ਐਤਕੀ ਮੀਂਹ ਨੇ ਇਸ ਏਰੀਏ ਦੇ ਵਿੱਚ ਰਿਕਾਰਡ ਤੋੜ ਦਿੱਤੇ। ਆਉਂਦੇ 4 ਦਿਨਾਂ ਦੇ ਵਿੱਚ ਭਾਰੀ ਮੀਂਹ ਦੀ ਵਾਰਨਿੰਗ ਜਿਹੜੀ ਆ ਉਹ ਮੌਸਮ ਵਿਭਾਗ ਦੇ ਰਿਹਾ ਔਰ ਇਹ ਕਹਿੰਦਾ ਕਿ ਮੀਂਹ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਦੀ ਉਹ ਪੈਣਾ। ਹਿਮਾਚਲ ਦੇ ਵਿੱਚ ਜੇ ਮੀਂਹ ਵੱਡਾ ਪੈਣਾ ਤੇ ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਜੇ ਇੱਕ ਧੁੱਸੀ ਵਾਲਾ ਬੰਨ੍ਹ ਜਿਹੜਾ ਉਹ ਪੂਰ ਲਿਆ ਗਿਆ, ਉਹਨੂੰ ਠੀਕ ਕਰ ਲਿਆ ਗਿਆ, ਤੇ ਜੇ ਜਿੰਨੀ ਵਾਰਨਿੰਗ ਜਾਰੀ ਕੀਤੀ ਜਾ ਰਹੀ ਆ ਫਿਰ ਹਾਲਾਤ ਜਿਹੜੇ ਦੀ ਉਹ ਪੰਜਾਬ ਦੇ ਕੀ ਬਣ ਗਏ। ਇੱਕ ਪਾਸੇ ਤਾਂ ਜੋ ਰੁੱਖ ਸੀਗਾ ਜੀ ਉਹ ਵੱਢ ਲਿਆ ਗਿਆ, 21% ਦੇ ਕਰੀਬ ਜੰਗਲਾਤ ਚਾਹੀਦਾ, 4% ਵੀ ਨਹੀਂ ਰਹਿ ਗਿਆ ਪੰਜਾਬ ਦੇ ਵਿੱਚ। ਇਹ ਵਾਤਾਵਰਨ ਦੇ ਨਾਲ ਖਿਲਵਾੜ ਜਿਹੜਾ ਉਹ ਕੀਤਾ ਗਿਆ, ਸਰਕਾਰਾਂ ਨੇ ਕੀਤਾ, ਮਨੁੱਖਾਂ ਨੇ ਕੀਤਾ, ਲੋਕਾਂ ਨੇ ਕੀਤਾ। ਮਨੁੱਖੀ ਗਲਤੀਆਂ ਹੁਣ ਭੁਗਤਣੀਆਂ ਪੈਣਗੀਆਂ। ਰੇਤ ਮਾਫੀਆ 20-20 ਫੁੱਟ ਤੱਕ ਥੱਲੇ ਜਿਹੜਾ ਦੀ ਉਹ ਪੱਟ ਕੇ ਲੈ ਗਿਆ, ਇਹ ਚੀਜ਼ਾਂ ਵੀ ਜਿਹੜੀਆਂ ਦੀ ਉਹ ਭੁਗਤਣੀਆਂ ਪੈਣਗੀਆਂ। ਮੌਸਮ ਵਿਭਾਗ ਜਿਹੜਾ ਜੀ ਇਹ ਕਹਿੰਦਾ ਕਿ ਜਿਹੜਾ ਪਹਿਲਾਂ ਮੀਂਹ ਸੀਗਾ ਜੀ ਉਹਦੇ ਮੁਕਾਬਲੇ ਇਸ ਵਾਰੀ ਆਮ ਨਾਲੋਂ 190% ਜ਼ਿਆਦਾ ਮੀਂਹ ਜਿਹੜਾ ਜੀ ਉਹ ਪੈ ਚੁੱਕਾ। ਮੀਂਹ ਦੀ ਜ਼ਰੂਰਤ ਬਹੁਤ ਆ ਜੀ, ਪਰ ਮੀਂਹ ਮਾਰੂ ਵੀ ਹੋ ਜਾਂਦਾ ਜੀ। ਮਾਨਸਾ 'ਚ 51% ਜ਼ਿਆਦਾ ਮੀਂਹ ਪੈ ਚੁੱਕਾ, ਮੁਕਤਸਰ 'ਚ 66, ਪਟਿਆਲੇ 'ਚ 65% ਜ਼ਿਆਦਾ ਬੱਦਲ ਜਿਹੜਾ ਜੀ ਉਹ ਵਰਿਆ। ਕੰਢੀ ਖੇਤਰ ਦਾ ਜਿਹੜਾ ਜੀ ਉਹ ਉਲਟ ਹੈ। ਗੁਰਦਾਸਪੁਰ ਦੇ ਵਿੱਚ 22 ਜੂਨ ਤੱਕ ਆਮ ਤੌਰ ਦੇ ਉੱਤੇ 316 ਮਿਲੀਮੀਟਰ ਮੀਂਹ ਪੈਂਦਾ। ਇਸ ਵਾਰੀ ਇਸ ਜ਼ਿਲ੍ਹੇ ਦੇ ਵਿੱਚ 158 ਮਿਲੀਮੀਟਰ ਮੀਂਹ ਪਿਆ, ਜਿਹੜਾ ਕਿ 55% ਘੱਟ ਹੈ।
ਹੁਸ਼ਿਆਰਪੁਰ ਦੇ ਵਿੱਚ 74% ਮੀਂਹ ਘੱਟ ਪਿਆ ਹੈ। ਨਹੀਂ ਤਾਂ ਹੁਸ਼ਿਆਰਪੁਰ ਦੇ ਵਿੱਚ ਮੀਂਹ ਜ਼ਿਆਦਾ ਪੈਂਦਾ ਸੀ, ਕਿਉਂਕਿ ਉੱਥੋਂ ਚੋਆਂ ਤੋਂ ਫਿਰ ਜਿਹੜਾ ਜੀ ਪਾਣੀ ਪੂਰੇ ਸਮੁੱਚੇ ਪੰਜਾਬ ਵੱਲ ਨੂੰ ਜਿਹੜਾ ਜੀ ਆਉਂਦਾ। ਹੁਸ਼ਿਆਰਪੁਰ ਦੇ ਵਿੱਚ ਇਸ ਵਾਰੀ 271 ਮਿਲੀਮੀਟਰ ਜਿਹੜਾ ਜੀ ਮੀਂਹ ਪੈਣ ਦੀ ਥਾਂ ਦੇ ਉੱਤੇ ਸਿਰਫ 71 ਮਿਲੀਮੀਟਰ ਮੀਂਹ ਪਿਆ, ਜਿਹੜਾ ਕਿ ਬਹੁਤ ਮਾਮੂਲੀ ਆ। ਇਹ ਹੈਰਾਨਗੀ ਜਿਹੜੀ ਪ੍ਰਗਟ ਕੀਤੀ ਜਾ ਰਹੀ ਆ ਕਿ ਇਹ ਸਾਰਾ ਕੁਝ ਸੰਤੁਲਨ ਹੀ ਜਿਹੜਾ ਜੀ ਇੱਕ ਕਿਸਮ ਦੇ ਨਾਲ ਮੌਸਮ ਦਾ ਵਿਗੜਦਾ ਨਜ਼ਰ ਆ ਰਿਹਾ ਜੀ, ਔਰ ਇਹਦੇ ਪ੍ਰਭਾਵ ਲੰਬੇ ਸਮੇਂ ਤੱਕ ਪੰਜਾਬ ਦੇ ਵਾਤਾਵਰਣ ਦੇ ਉੱਤੇ ਪੈਣਗੇ। ਬਿਲਕੁਲ ਜੀ, ਸਾਰਾ ਹੀ ਉਲਟਾ ਪੁਲਟਾ ਹੋ ਗਿਆ। ਬੜੀ ਮਿਹਰਬਾਨੀ ਬਲਤੇਜ ਪੰਨੂ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।